ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੁਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾ ਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨੰਬਰ 209-277 0113 209277 0113 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆ ਉਹ ਤੁਸੀਂ ਔਡਰ ਕਰ ਸਕਦੇ ਹੋ। ਇਹਨਾਂ ਦੇ ਪੀਜ਼ੇ ਔਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਦੇ ਉੱਤੇ। ਤੁਸੀਂ ਜਾ ਕੇ ਔਡਰ ਕਰ ਸਕਦੇ ਹੋ ਅਤੇ ਨਾਲ ਹੀ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਜਿਹੜਾ ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸ਼ਸ਼ੀ ਥਰੂਰ ਨੂੰ ਅਦਾਲਤ ਨੇ ਦੋਸ਼ੀ ਮੰਨਦਿਆਂ ਕੀਤੀ ਸਮਨਿੰਗ। ਦੇਖੋ, ਸ਼ਸ਼ੀ ਥਰੂਰ ਦਾ ਜਿਹੜਾ ਮਸਲਾ ਉਹ ਮਸਲਾ ਤੇ ਘਰੇਲੂ ਸੀਗਾ, ਪਰ ਘਰੇਲੂ ਤੋਂ ਗਾਂਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਸਿਆਸੀ ਸਭਾ ਦੇ ਵਿੱਚ ਹਲਚਲ ਹੁੰਦੀ ਆ, ਉਸ ਤੋਂ ਬਾਅਦ ਹੁਣ ਇਹਦਾ ਮਸਲਾ ਜਿਹੜਾ ਉਹ ਕੋਰਟ ਦਾ ਮਸਲਾ ਬਣ ਗਿਆ, ਅਦਾਲਤ ਦਾ ਮਸਲਾ ਬਣ ਗਿਆ, ਕਾਨੂੰਨ ਦਾ ਮਸਲਾ ਬਣ ਗਿਆ। ਇਹਦੀ ਘਰਵਾਲੀ ਨੇ ਖੁਦਕੁਸ਼ੀ ਕਰ ਲਈ ਸੀਗੀ। ਔਰ ਕਮਾਲ ਦੀ ਗੱਲ ਇਹ ਕਿ ਪਹਿਲਾਂ FIR ਪੁਲਿਸ ਨੇ ਇਸ ਬਿਨਾਂ ਤੇ ਕੱਟੀ ਸੀਗੀ ਕਿ ਇਹ ਕਤਲ ਆ, ਪਰ ਬਾਅਦ ਦੇ ਵਿੱਚ ਹੁਣ ਜਿਹੜੀ ਚਾਰਜਸ਼ੀਟ ਫਾਈਲ ਕੀਤੀ, ਮੇਰੇ ਖਿਆਲ ਦੇ ਨਾਲ ਸਮਾਂ ਵੀ ਕਾਫੀ ਲੱਗ ਗਿਆ ਚਾਰਜਸ਼ੀਟ ਫਾਈਲ ਹੁੰਦਿਆਂ 2-3 ਸਾਲ ਲੱਗ ਗਏ। 3000 ਪੰਨਿਆਂ ਦੀ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਸੀਗੀ, ਇਹਦੇ ਵਿੱਚ ਸ਼ਸ਼ੀ ਥਰੂਰ ਵੱਲ ਸਿੱਧੇ ਤੌਰ ਤੇ ਉਂਗਲ ਚੁੱਕੀ ਗਈ ਸੀਗੀ। ਹਾਲਾਂਕਿ ਪਹਿਲਾਂ ਇਹ ਵੀ ਦਿਲਚਸਪ ਤੱਥ ਰਿਹਾ ਕਿ ਇਸੇ ਪੁਲਿਸ ਨੇ ਜਾ ਕੇ ਕੋਰਟ ਦੇ ਵਿੱਚ ਅਕਤੂਬਰ 2017 ਚ ਆਖਿਆ ਸੀਗਾ ਕਿ ਸ਼ਸ਼ੀ ਥਰੂਰ ਦੇ ਖਿਲਾਫ ਕੋਈ ਮਾਮਲਾ ਨਹੀਂ ਬਣਦਾ, ਪਰ ਅਚਾਨਕ ਜਿਹੜੀ ਇਹ ਚਾਰਜਸ਼ੀਟ ਫਾਈਲ ਹੋਈ ਆ, ਇਹਦੇ ਵਿੱਚ ਇਹਨਾਂ ਨੇ ਸੰਕੇਤ ਦੇ ਦਿੱਤਾ ਕਿ ਜਿਹੜੀ ਖੁਦਕੁਸ਼ੀ ਕੀਤੀ ਆ ਬੀਬੀ ਸੁਨੰਦਾ ਪੁਸ਼ਕਰ ਨੇ, ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਜੋ ਉਹਨੂੰ ਟੌਰਚਰ ਕੀਤਾ ਜਾ ਰਿਹਾ ਸੀਗਾ, ਉਹ ਟੌਰਚਰ ਹੈ ਜਿਹੜਾ ਉਹ ਇੱਕ ਵਜ੍ਹਾ ਰਿਹਾ। ਤਾਂ ਇਹਦੇ ਵਿੱਚ ਫਿਰ ਅਦਾਲਤ ਤੇ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਗਈਆਂ ਸੀਗੀਆਂ ਕਿ ਅਦਾਲਤ ਵੇਖੇ ਕਿ ਕੀ ਇਹਨੂੰ ਸਮਨਿੰਗ ਕੀਤੀ ਜਾ ਸਕਦੀ ਹੈ, ਦੋਸ਼ੀ ਮੰਨ ਕੇ ਇਹਦੇ ਤੇ ਮੁਕੱਦਮਾ ਜਿਹੜਾ ਚਲਾਇਆ ਜਾ ਸਕਦਾ ਜਾਂ ਨਹੀਂ। ਇਹਦੇ ਵਿੱਚ ਹੁਣ ਅਦਾਲਤ ਨੇ ਸ਼ਸ਼ੀ ਥਰੂਰ ਨੂੰ ਤਲਬ ਕਰ ਲਿਆ, ਭਾਵੇਂ ਆ ਕਿ ਜਿਹੜੀ ਚਾਰਜਸ਼ੀਟ ਫਾਈਲ ਕੀਤੀ ਹੈ ਉਹਦੇ ਮੁਤਾਬਕ ਇਹਨੂੰ ਨਾਮਜ਼ਦ ਦੋਸ਼ੀ ਮੰਨ ਲਿਆ। ਸੋ ਸਮਨਿੰਗ ਕਰ ਦਿੱਤੀ ਗਈ। ਹੁਣ ਇਹਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪਊਗਾ, ਔਰ ਜੇ ਕੋਰਟ ਦੇ ਵਿੱਚ ਨਹੀਂ ਪੇਸ਼ ਹੁੰਦਾ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਪੇਸ਼ ਕਰ ਲੈਂਦੇ ਹੁੰਦੇ ਆ। ਸੋ ਇਹ ਇੱਕ ਬਹੁਤ ਵੱਡੀ, ਮੈਂ ਕਹੂੰਗਾ ਕਿ ਸ਼ਸ਼ੀ ਥਰੂਰ ਲਈ ਸੰਕਟ ਦੀ ਘੜੀ ਆ। ਸੰਕਟ ਦੀ ਘੜੀ ਇਸ ਕਰਕੇ ਆ ਕਿ ਜਾਂ ਤੇ ਹੁਣ ਉਤਲੀ ਅਦਾਲਤ ਦੇ ਵਿੱਚ ਜਾ ਕੇ ਇਸ ਚਾਰਜਸ਼ੀਟ ਨੂੰ ਚੈਲੰਜ ਕਰਦਾ, ਤੇ ਜੇ ਉੱਤੋਂ ਰਾਹਤ ਨਹੀਂ ਮਿਲਦੀ ਤਾਂ ਫਿਰ ਕੇਸ ਕਰਨ ਤੋਂ ਇਲਾਵਾ ਇਹਦੇ ਕੋਲ ਕੁਛ ਨਹੀਂ ਬਚੇਗਾ। ਸੋ 2 ਹੀ ਆਪਸ਼ਨ ਆ, ਜਾਂ ਤੇ ਟ੍ਰਾਇਲ ਕੇਸ ਕਰੂਗਾ ਤੇ ਜਾਂ ਫਿਰ ਉਤਲੀ ਅਦਾਲਤ ਦੇ ਵਿੱਚ ਚਾਰਾਜੋਈ ਕਰੂਗਾ ਕਿ ਇਹ ਚਾਰਜਸ਼ੀਟ ਹੈ ਜਿਹੜੀ ਇਹਨਾਂ ਨੁਕਤਿਆਂ ਤੇ ਗਲਤ ਆ। ਸੋ ਖੈਰ, ਇਹਨਾਂ ਦੇ ਜਿਹੜੇ ਅਸਿਸਟੈਂਟ ਆ ਉਹ ਜਾਏਗੀ ਮੀਡੀਆ ਦੇ ਸਾਹਮਣੇ, ਉਹ ਕਹਿ ਕੇ ਗਏ ਕਿ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਕਿ ਦਬਾ ਅਸੀਂ ਚਾਰਜਸ਼ੀਟ ਲਈਏ। ਚਾਰਜਸ਼ੀਟ ਦੀ ਕਾਪੀ ਲੈਣ ਤੋਂ ਬਾਅਦ ਪੜ੍ਹ ਕੇ ਉਸ ਤੋਂ ਬਾਅਦ ਅਸੀਂ ਅਗਲੀ ਰਣਨੀਤੀ ਉਡੀਕ ਕਰਦੇ। ਬਹਰਹਾਲ ਇਹਦੇ ਲਈ ਬਹੁਤ ਮੁਸ਼ਕਿਲ ਦੀ ਘੜੀ ਆ ਸ਼ਸ਼ੀ ਥਰੂਰ ਲਈ, ਕਿਉਂਕਿ ਇਹ ਕੇਸ ਹੈ ਜਿਹੜਾ ਸਿੱਧੇ ਤੌਰ ਤੇ ਆਤਮ ਹੱਤਿਆ ਲਈ ਉਕਸਾਉਣ ਵਾਲਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ 306 ਦਾ ਮੁਕੱਦਮਾ, ਜਿਹੜਾ ਬੜਾ ਗੰਦਾ ਮੁਕੱਦਮਾ ਹੁੰਦਾ। ਔਰ ਇਸ ਤੋਂ ਇਲਾਵਾ 498A ਵੀ ਲੱਗੀ ਆ, ਜੋ ਪਤਨੀ ਦੇ ਖਿਲਾਫ ਜਿਹੜੀ ਕਰੂਰਤਾ ਕੀਤੀ ਜਾਂਦੀ ਆ ਉਹਨੂੰ ਲੈ ਕੇ ਇੱਕ ਕਾਨੂੰਨ ਹੈ। ਕਾਫੀ ਸਖਤ ਕੇਸ ਬਣਾਇਆ ਗਿਆ, ਕੇਸ ਤੇ ਸਖਤ ਬਣਾਇਆ ਗਿਆ। ਔਰ ਹੁਣ ਇਹਨਾਂ ਧਾਰਾਵਾਂ ਦੇ ਵਿੱਚੋਂ ਸ਼ਸ਼ੀ ਥਰੂਰ ਕਿਸ ਤਰ੍ਹਾਂ ਬਹਿ ਕੇ ਨਿਕਲਦਾ ਹੈ ਸਮਾਂ ਦੱਸੂਗਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੋਦੀ ਦੀ ਨਾਪਸੰਦ ਬਣੇ ਲਾਲ ਕ੍ਰਿਸ਼ਨ ਅਡਵਾਨੀ ਦੀ, ਹੁਣ ਮੋਦੀ ਨੂੰ ਆਈ ਯਾਦ। ਆ ਜਾ ਫਿਰ ਤੇਰੀ ਯਾਦ ਆਈ।
ਲਾਲ ਕ੍ਰਿਸ਼ਨ ਅਡਵਾਨੀ ਦੀ ਯਾਦ ਆਈ ਆ ਮੋਦੀ ਨੂੰ। ਔਰ ਯਾਦ ਆਵੇ ਵੀ ਕਿਉਂ ਨਾ, ਜਦੋਂ ਇਲੈਕਸ਼ਨ ਹੁੰਦੇ ਆ ਭੁੱਲਿਆਂ ਵਿਸਰਿਆਂ ਦੀ ਯਾਦ ਆ ਹੀ ਜਾਂਦੀ ਆ। ਹੁਣ ਨਰਿੰਦਰ ਮੋਦੀ ਦਾ ਤੁਹਾਨੂੰ ਪਤਾ ਹੀ ਆ ਕਿ ਕੰਮ ਕਰਨ ਦਾ ਇੱਕ ਢੰਗ ਹੈ, ਰਾਜਨੀਤੀ ਕਰਨ ਦਾ ਇੱਕ ਢੰਗ ਹੈ, ਨਾਲ ਉਹਦੇ ਅਮਿਤ ਸ਼ਾਹ, ਦੋਵਾਂ ਦਾ ਜਿਹੜਾ ਢੰਗ ਆ ਤੁਹਾਨੂੰ ਪਤਾ ਹੀ ਆ ਕਿ ਕਿਸ ਤਰੀਕੇ ਦੇ ਨਾਲ ਫਿਰ ਉਹ ਰੰਗ ਦਿਖਾਉਂਦਾ। ਖੈਰ ਦੱਸਦੇ ਆ ਕਿ ਇੱਕ ਅਖਬਾਰ ਹੈ, ਬਹੁਤ ਤਕੜੀ ਅਖਬਾਰ ਹੈ, ਪੱਤਰਿਕਾ, ਬਹੁਤ ਪੁਰਾਣੀ ਅਖਬਾਰ ਹੈ ਹਿੰਦੀ ਦੀ, ਉਹਨਾਂ ਨੇ ਦਾਅਵਾ ਕੀਤਾ ਕਿ ਇਹਨਾਂ ਤਿੰਨਾਂ ਨੇ ਜਾ ਕੇ, ਯਾਨੀ ਅਮਿਤ ਸ਼ਾਹ ਔਰ ਨਾਲ ਨਰਿੰਦਰ ਮੋਦੀ, ਖਾਸ ਤੌਰ ਤੇ ਇਹ ਜ਼ਿਕਰ ਕੀਤਾ ਗਿਆ ਕਿ ਅਡਵਾਨੀ ਦੀ ਰਿਹਾਇਸ਼ ਤੇ ਜਾ ਕੇ ਮਿਲੇ ਆ। ਔਰ ਇਸ ਤੋਂ ਇਲਾਵਾ ਨਾਲ ਇੱਕ ਬੰਦਾ ਹੋਰ ਦੱਸਿਆ ਗਿਆ ਕਿ ਇਹਨਾਂ ਤਿੰਨਾਂ ਨੇ ਜਾ ਕੇ ਉੱਥੇ ਗੱਲਬਾਤ ਕੀਤੀ ਆ। ਕਾਫੀ ਲੰਮੀ ਚੌੜੀ ਇਹਨਾਂ ਨੇ ਗੱਲਬਾਤ ਕੀਤੀ ਹੈ, ਰਣਨੀਤੀ ਉਹ ਦੇਖੀ ਹੈ। ਇਹਦੇ ਵਿੱਚੋਂ ਹੁਣ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ ਉਹ ਇਹੋ ਹੀ ਆ ਕਿ ਹੋ ਸਕਦਾ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਐਤਕੀ ਫੇਰ ਮੈਦਾਨ ਵਿੱਚ ਉਤਾਰਿਆ ਜਾਵੇ, ਇਹਨੂੰ ਫਿਰ ਤੋਂ ਚੋਣ ਲੜਾਈ ਜਾਵੇ। ਵੈਸੇ ਤੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ 75 ਵਾਲਾ ਫਾਰਮੂਲਾ ਰੱਖਿਆ ਹੋਇਆ, ਪਰ ਖਾਸ ਮੌਕਿਆਂ ਤੇ ਉਹ 75 ਸਾਲ ਤੋਂ ਉਤਲਿਆਂ ਲਈ ਜਿਹੜਾ ਦਰਵਾਜ਼ਾ ਬੰਦ ਕੀਤਾ ਜਾਂਦਾ ਉਹ ਫਾਰਮੂਲਾ ਬਦਲ ਦਿੱਤਾ ਜਾਂਦਾ, ਜਿਵੇਂ ਯੇਦੀਯੂਰੱਪਾ ਲਈ ਕੀਤਾ ਇਹਨਾਂ ਨੇ। ਯੇਦੀਯੂਰੱਪਾ ਦੀ ਉਮਰ ਜਾਰੀ ਸੀਗੀ ਤਾਂ ਬਾਵਜੂਦ ਇਸ ਦੇ ਕਿ ਇਹਨਾਂ ਨੇ ਇਹ ਫਾਰਮੂਲਾ ਤਿਆਰ ਕੀਤਾ ਹੋਇਆ, ਯੇਦੀਯੂਰੱਪਾ ਨੂੰ ਇਹਨਾਂ ਨੇ ਚਿਹਰਾ ਬਣਾ ਕੇ ਮੈਦਾਨ ਚ ਉਤਾਰਿਆ ਸੀਗਾ। ਤਾਂ ਅਨਸੂਆ ਇਹੋ ਹੀ ਆ ਕਿ ਇਹ ਰਣਨੀਤੀ ਘੜੀ ਜਾ ਰਹੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ। ਇਹਦੇ ਪਿੱਛੇ ਹੁਣ ਜਿਹੜੇ ਕਾਰਨ ਤੇ ਤੁਹਾਨੂੰ ਪਤਾ ਹੀ ਹੈ ਸਾਰੇ ਕਿ ਕੀ ਚੱਲਦੇ ਪਏ। ਇੱਕ ਤੇ ਸ਼ਾਇਦ ਨਰਿੰਦਰ ਮੋਦੀ ਇਹ ਮੈਸੇਜ ਦੇਣਾ ਚਾਹੁੰਦਾ, ਖਾਸ ਤੌਰ ਤੇ ਜਿਹੜੇ ਅੱਜ ਯਸ਼ਵੰਤ ਸਿਨਹਾ ਵਰਗੇ ਲੀਡਰ ਹੈ ਜਿਹੜੇ ਉਹਦੇ ਉਲਟ ਹੋਏ ਪਏ, ਅਰੁਣ ਸ਼ੌਰੀ ਵਰਗੇ, ਤਾਂ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਹੈ ਕਿ ਇੱਥੇ ਅਣਦੇਖੀ ਨਹੀਂ ਕੀਤੀ ਜਾਂਦੀ। ਕਿਉਂਕਿ ਇਹ ਤੇ ਆਪਾਂ ਨੂੰ ਪਤਾ ਹੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੂੰ ਕਿਵੇਂ ਮਾਰਗਦਰਸ਼ਨ ਮੰਡਲ ਦੇ ਵਿੱਚ ਸੁੱਟਿਆ ਹੋਇਆ। ਵੈਸੇ ਕਮਾਲ ਦੀ ਗੱਲ ਹੈ ਕਿ ਮਾਰਗਦਰਸ਼ਨ ਮੰਡਲ ਦੇ ਵਿੱਚ 5 ਬੰਦੇ ਆ, ਮੁਰਲੀ ਮਨੋਹਰ ਜੋਸ਼ੀ ਹੈ, ਇੱਕ ਲਾਲ ਕ੍ਰਿਸ਼ਨ ਅਡਵਾਨੀ ਹੈ ਤੇ 2 ਅਮਿਤ ਸ਼ਾਹ ਤੇ ਨਰਿੰਦਰ ਮੋਦੀ ਆ। ਤੇ ਜਿੱਥੇ ਮੋਦੀ ਤੇ ਅਮਿਤ ਸ਼ਾਹ ਹੋਣਗੇ ਉੱਥੇ ਮਾਰਗ ਕਿੰਨੇ ਕਰਨਾ, ਦਰਸ਼ਨ ਕਿੰਨੇ ਕਰਨੇ ਆ। ਸੋ ਇਹਨਾਂ ਨੂੰ ਉੱਥੇ ਸੁੱਟਿਆ ਸੀਗਾ। ਹੁਣ ਇਹ ਸ਼ਾਇਦ ਮੈਸੇਜ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਅਣਦੇਖੀ ਕੋਈ ਨਹੀਂ ਕੀਤੀ ਜਾ ਰਹੀ ਸਾਡੇ ਇੱਥੇ ਸੀਨੀਅਰ ਲੀਡਰਾਂ ਦੀ। ਤਾਂ ਦੂਜਾ ਸ਼ਾਇਦ ਜਿਹੜੇ ਇਹਨਾਂ ਦੇ ਵਿਰੋਧੀ ਸੰਗਠਨ ਆ ਉਹਨਾਂ ਨੂੰ ਵੀ ਮੈਸੇਜ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਸੋਚਦੇ ਹੋ, ਵਿਚਾਰਦੇ ਹੋ ਕਿ ਇਹਨਾਂ ਦੇ ਵਿੱਚ ਪਾਟਕ ਚੱਲਦਾ ਪਿਆ, ਆਪੋ ਵਿੱਚ ਦੀ ਆਪੋ ਧਾਪ ਹੈਗੀ ਆ, ਤਾਂ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਸਿਰਫ ਮਨ ਦਾ ਭੁਲੇਖਾ, ਤੁਹਾਡੀ ਗਫਲ ਪਿਆ। ਤਾਂ ਇਹ ਲਾਲ ਕ੍ਰਿਸ਼ਨ ਅਡਵਾਨੀ ਵੈਸੇ ਤੇ ਹਾਲੇ ਵੀ ਸਿਟਿੰਗ ਐਮਪੀ ਹੈਗਾ, ਇਹਨੇ ਗਾਂਧੀ ਨਗਰ ਤੋਂ ਚੋਣ ਲੜੀ ਸੀਗੀ, ਪਰ ਦੇਖਣ ਵਾਲੀ ਗੱਲ ਹੁਣ ਇਹੋ ਹੋਏਗੀ ਕਿ ਲਾਲ ਕ੍ਰਿਸ਼ਨ ਅਡਵਾਨੀ ਇਸ ਪ੍ਰਪੋਜ਼ਲ ਨੂੰ, ਜਿੱਦਾਂ ਹੁਣ ਕਨਸੂਆਂ ਮਿਲਦੀਆਂ ਕਿ ਇਸ ਪ੍ਰਪੋਜ਼ਲ ਨੂੰ ਸਵੀਕਾਰ ਕਰੂਗਾ ਜਾਂ ਨਕਾਰੂਗਾ। ਜੇ ਸਵੀਕਾਰ ਕਰੂਗਾ ਤੇ ਉਹੀ ਨਰਿੰਦਰ ਮੋਦੀ ਹੈ ਜਿਹਦੇ ਤੇ ਹੁਣ ਇਹਨੂੰ ਯਕੀਨ ਕਰਨਾ ਪੈਣਾ, ਜਿਹਦੇ ਤੇ ਇਹਨੇ 2013 ਚ ਯਕੀਨ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ। ਕਿਉਂਕਿ ਲਾਲ ਕ੍ਰਿਸ਼ਨ ਅਡਵਾਨੀ ਨੇ 2013 ਚ ਨਰਿੰਦਰ ਮੋਦੀ ਦੀ ਰੱਜ ਕੇ ਮੁਖਾਲਫਤ ਕਰ ਦਿੱਤੀ ਸੀਗੀ ਕਿ ਇਹ ਬੰਦਾ ਜਿਹੜਾ ਉਹ PM ਦਾ ਚਿਹਰਾ ਨਹੀਂ ਹੋਣਾ ਚਾਹੀਦਾ। ਤੇ ਸਿੱਟਾ ਇਹ ਨਿਕਲਿਆ ਕਿ 2014 ਚ ਨਰਿੰਦਰ ਮੋਦੀ ਜਿੱਤ ਗਿਆ ਤੇ ਲਾਲ ਕ੍ਰਿਸ਼ਨ ਅਡਵਾਨੀ, ਜਿਵੇਂ ਮੈਂ ਤੁਹਾਨੂੰ ਦੱਸਿਆ, ਉਹ ਮੰਨਿਆ ਗਿਆ। ਖੈਰ ਹੁਣ ਲਾਲ ਕ੍ਰਿਸ਼ਨ ਅਡਵਾਨੀ ਦੇਖਦੇ ਆ ਉਹ ਇਹਨਾਂ ਦਾ ਇਹ ਜਿਹੜਾ ਪ੍ਰਪੋਜ਼ਲ ਹੈ ਸਵੀਕਾਰ ਕਰਦਾ ਜਾਂ ਫਿਰ ਕਹਿੰਦਾ ਕਿ ਇਹਦੇ ਪਿੱਛੋਂ ਹੁਣ ਦਮਦਾ ਫੂਕਣ ਦਾ ਕੀ ਫਾਇਦਾ, ਸਮਾਂ ਤੇ ਮੇਰਾ ਲੰਘ ਗਿਆ, ਹੁਣ ਤੇ ਬਸ ਐਵੇਂ ਧੱਕੇਸ਼ਾਹੀ ਆ। ਉਹ ਦੇਖਦੇ ਆ ਲਾਲ ਕ੍ਰਿਸ਼ਨ ਅਡਵਾਨੀ ਜਿਹੜਾ ਕਿ ਸਾਈਡਲਾਈਨ ਰਿਹਾ ਜਾਂ ਕਹੀਏ ਖੁੱਡੇ ਲੈਣ ਲਈ ਰੱਖਿਆ ਇਹਨਾਂ ਨੇ, ਉਹ ਇਹਨਾਂ ਦੇ ਪ੍ਰਪੋਜ਼ਲ ਨੂੰ ਸਵੀਕਾਰ ਕਰਦਾ ਜਾਂ ਨਹੀਂ। ਜੀ 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 ਬਿਲਕੁਲ, ਵਿਚਾਰੇ ਨਾਲ ਹੋਈ ਤਾਂ ਬੜੇ ਚਿਰ ਤੋਂ ਮਾੜੀ ਚੱਲ ਰਹੀ ਆ। ਅਗਲੀ ਜਿਹੜੀ ਗੱਲ ਕਰੀਏ ਵੀ ਕਹਿੰਦੇ ਮੋਦੀ ਹੁਣਾਂ ਨੂੰ 9 ਪੈਸਿਆਂ ਦਾ ਭੇਜਿਆ ਹੋਇਆ ਚੈੱਕ ਬਣਿਆ ਚਰਚਾ ਦਾ ਵਿਸ਼ਾ। ਦੇਖੋ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਤੰਜ਼ ਆ, ਵੈਸੇ ਤੰਜ਼ ਵੀ ਨਹੀਂ ਕਹੀ ਜਾ ਸਕਦੀ, ਇੱਕ ਦਰਦ, ਇੱਕ ਆਮ ਬੰਦੇ ਦਾ ਦਰਦ ਕਿਹਾ ਜਾ ਸਕਦਾ ਜਿਹੜਾ ਚੈੱਕ ਦੇ ਰੂਪ ਦੇ ਵਿੱਚ ਆ ਜੀ। ਇਹ ਆ ਕਿ ਸਾਡੇ ਇੱਥੇ ਤੁਹਾਨੂੰ ਪਤਾ ਹੀ ਆ ਤੇਲ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਬੇਸ਼ੱਕ ਇਹਨਾਂ ਨੇ ਕਿਹਾ ਕਿ ਤੁਸੀਂ ਬਾਜ਼ਾਰ ਦੇ ਹਿਸਾਬ ਦੇ ਨਾਲ ਕੀਮਤਾਂ ਤੈਅ ਕਰਿਆ ਕਰੋ, ਪਰ ਬਾਵਜੂਦ ਇਸ ਦੇ ਇਹਨਾਂ ਦਾ ਦਖਲ ਤੇ ਰਹਿੰਦਾ ਹੀ ਰਹਿੰਦਾ। ਇਹਦੀ ਉਦਾਹਰਨ ਕਰਨਾਟਕ ਇਲੈਕਸ਼ਨ 'ਚ ਆਪਾਂ ਵੇਖੀ ਹੋਈ ਆ ਕਿ ਜਦੋਂ ਤੱਕ ਇਲੈਕਸ਼ਨ ਚੱਲਦਾ ਰਿਹਾ ਉਦੋਂ ਤੱਕ ਉਹਨਾਂ ਦੇ ਕੀਮਤਾਂ ਵਾਲੇ ਮੀਟਰ ਜਿਹੜੇ ਸੀ ਉਹ ਜਾਮ ਰਹੇ। ਤਾਂ ਜਿਵੇਂ ਹੀ ਉਹ ਆਉਂਦੇ ਹੁੰਦੇ ਆ ਨਾ ਕਿ ਫਾਟਕ ਟੁੱਟਿਆ ਤੇ ਘਰ ਲੁੱਟਿਆ, ਜਿਵੇਂ ਹੀ ਜਿਹੜਾ ਇਹਨਾਂ ਦਾ ਇਲੈਕਸ਼ਨ ਓਵਰ ਹੋਇਆ ਨਾਲ ਦੀ ਨਾਲ ਹੀ ਉਹ ਮੀਟਰ ਜਿਹੜੇ ਸੀ ਉਹ ਕੁੱਕਣ ਲੱਗ ਪਏ।
ਨਤੀਜਾ ਅੱਜ ਇੰਨੇ ਪੈਸੇ 80 ਪੈਸੇ, ਅੱਜ 85 ਪੈਸੇ, ਇਜ਼ਾਫਾ ਇਜ਼ਾਫਾ ਇਜ਼ਾਫਾ। ਲੋਕੀ ਕਹਿੰਦੇ ਸੀ ਇਜ਼ਾਫਾ ਹੈ ਤੇ ਸਾਡੇ ਲਈ ਸਿਆਪਾ। ਹੁਣ ਇੱਕ ਬੰਦੇ ਨੇ ਜਿਹੜੀ ਇਹ ਤਮਜ਼ ਕੱਸੀ ਆ, ਉਹ ਕੁਛ ਇਸ ਰੂਪ ਦੇ ਵਿੱਚ ਤੇਲੰਗਾਨਾ ਤੋਂ ਆ, ਇਹ ਕੋਈ ਸੱਜਣ ਨੇ, ਉਹਨਾਂ ਨੇ ਇਹ ਚੈੱਕ ਕੱਟ ਕੇ ਘੱਲ ਦਿੱਤਾ 9 ਪੈਸਿਆਂ ਦਾ। ਪਰ ਬੜੀ ਖੂਬਸੂਰਤ ਦਲੀਲ ਵੀ ਦਿੱਤੀ ਆ। ਉਹ ਕਹਿੰਦੇ ਆ ਕਿ ਦੇਖੋ ਨਰਿੰਦਰ ਮੋਦੀ ਸਾਹਿਬ, ਭਾਈ ਸਾਹਿਬ ਤੁਹਾਡੀ ਕਿਰਪਾ ਦੇ ਨਾਲ 9 ਪੈਸੇ ਮੈਨੂੰ ਕੱਲ ਤੇਲ ਦੇ ਵਿੱਚੋਂ ਬਚੇ ਆ, ਮੈਂ ਲੀਟਰ ਤੇਲ ਪਵਾਇਆ। ਉਹ ਕਹਿੰਦੇ ਕਿ ਮੋਦੀ ਸਾਹਿਬ ਨੇ 9 ਪੈਸਿਆਂ ਦੀ ਕਟੌਤੀ ਕੀਤੀ ਆ। ਯਕਦਮ ਮੈਂ ਤੁਹਾਡਾ ਸ਼ੁਕਰਾਨਾ ਕੀਤਾ, ਮੈਂ ਪ੍ਰਭੂ ਦਾ ਵੀ ਉੱਥੇ ਸ਼ੁਕਰਾਨਾ ਕੀਤਾ ਕਿ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਿਆ। ਫਿਰ ਮੇਰੇ ਯਕਦਮ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇਹ ਜਿਹੜੇ 9 ਪੈਸੇ ਆ, ਇਹਦੀ ਵੱਡੀ ਰਕਮ ਮੈਂ ਕਿੱਥੇ ਸੰਭਾਲੂੰਗਾ, ਸੋ ਇਹਦੇ ਨਾਲ ਚੰਗਾ ਇਹਨੂੰ ਮੈਂ ਕਿਸੇ ਲੇਖੇ ਲਾ ਦੇਵਾਂ। ਸੋ ਲਿਹਾਜ਼ਾ ਇਹ 9 ਪੈਸਿਆਂ ਦਾ ਚੈੱਕ ਹੈ ਜਿਹੜਾ ਉਹ ਮੈਂ ਪ੍ਰਧਾਨ ਮੰਤਰੀ ਰਿਲੀਫ ਫੰਡ ਦੇ ਵਿੱਚ ਭੇਜ ਰਿਹਾ, ਤੇ ਉਮੀਦ ਕਰਦਾ ਕਿ ਤੁਸੀਂ ਕਿਸੇ ਚੰਗੇ ਕੰਮ 'ਚ ਵਰਤੋਗੇ। ਤੇ ਹੁਣ ਅੱਗੋਂ ਦੇਖਦੇ ਆ ਕੀ ਕਹਿੰਦੇ ਆ ਪ੍ਰਧਾਨ ਸੇਵਕ। ਅਸੀਂ ਕਦੇ ਇਹ ਨਾ ਕਹਿ ਦੇਣਾ ਕਿ ਰੱਖ ਲਓ ਕੋਈ ਗੱਲ ਨਹੀਂ, ਜਦੋਂ ਆਪਾਂ ਕਿਸੇ ਵਿਦੇਸ਼ ਯਾਤਰਾ ਤੇ ਗਏ ਤੇ ਕੰਮ ਆ ਜਾਊਗਾ, ਪੈਸਾ ਕੋਲ ਚੰਗਾ ਹੁੰਦਾ, ਉਦਾਂ ਤੋਂ ਕਹਿ ਦਿੰਦੇ ਮੈਂ ਫਕੀਰ ਆਦਮੀ, ਝੋਲਾ ਚੱਕ ਕੇ ਚਲਾ ਜਾਊਂਗਾ। ਇਹ ਕਹਿ ਦਿੰਦੇ ਕਿ ਝੋਲੇ ਦੇ ਵਿੱਚ ਸੁੱਟ ਲਓ, ਕਿਤੇ ਲੰਘਦੇ ਟੱਪਦੇ ਆਪਣੇ ਕੰਮ ਆ ਜਾਊਗਾ। ਜਾਂ ਇਹ ਵੇਖ ਕੇ, ਇਸ ਚੈੱਕ ਨੂੰ ਵੇਖ ਕੇ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਇਸ ਦਰਦ ਨੂੰ ਪਛਾਣਨਗੇ, ਇਸ ਦਰਦ ਨੂੰ ਸਿਆਣਨਗੇ ਕਿ ਇਸ ਦਰਦ ਦੇ ਪਿੱਛੇ ਲੁਕਿਆ ਜਿਹੜਾ ਇੱਕ ਆਮ ਬੰਦੇ ਦਾ ਦੁੱਖ ਆ, ਉਹ ਦੁੱਖ ਇਸ ਸਮੇਂ ਕਿੰਨਾ ਜ਼ਿਆਦਾ ਭਿਆਨਕ ਹੈ, ਕਿੰਨਾ ਜ਼ਿਆਦਾ ਵਿਕਰਾ ਲਿਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕੈਪਟਨ ਨੇ ਖਾਲੀ ਹੱਥ ਕੀਤੀ ਤੰਦਰੁਸਤ ਪੰਜਾਬ ਮੁਹਿੰਮ ਦੀ ਸ਼ੁਰੂਆਤ। ਇਹ ਬਸ ਖਾਲੀ ਹੱਥ ਸਿਰ ਪਲੋਸਣ ਜੋਗਾ ਹੀ ਆ, ਬਸ ਖਾਲੀ ਹੱਥ ਸਿਰ ਪਲੋਸ ਕੇ ਤੁਰ ਦੇਣਾ ਕਿ ਜਾ ਭਾਈ ਗੁੱਡੀ ਜਾ ਗੱਡੀ। ਇਹਨਾਂ ਨੇ ਦੇਖੋ ਪਿੱਛੇ ਜੇ ਤੁਹਾਨੂੰ ਪਤਾ ਹੀ ਹੋਣਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਮੰਤਰੀ ਨੇ ਉਹ ਦੰਡ ਬੈਠਕਾਂ ਜੀਆਂ ਕੱਢ ਕੇ 4, ਰਾਜਵਰਧਨ ਸਿੰਘ ਹੈਗਾ ਜਿਹੜਾ, 4 ਬੈਠਕਾਂ ਮਾਰ ਕੇ ਇੱਕ ਵੀਡੀਓ ਬਣਾ ਕੇ ਪਾ ਦਿੱਤਾ, ਚੈਲੰਜ ਫਿੱਟ ਇੰਡੀਆ ਵਾਲਾ ਚੱਲ ਪਿਆ ਕੰਮ। ਕਦੇ ਵਿਰਾਟ ਕੋਹਲੀ ਨੇ ਪਾਤੀ, ਕਦੇ ਕਿਸੇ ਨੇ ਪਾਤੀ, ਕਦੇ ਕਿਸੇ ਨੇ ਪਾਤੀ। ਸੋ ਇਹਨਾਂ ਨੇ ਉਸੇ ਤਰਜ਼ੇ ਅਮਲ ਤੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਦਿੱਤਾ, ਤੰਦਰੁਸਤ ਪੰਜਾਬ। ਹੁਣ ਅੱਜ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਵਿਸ਼ਵ ਵਾਤਾਵਰਨ ਦਿਹਾੜਾ ਸੀਗਾ ਅੱਜ, ਤਾਂ ਇਸ ਮੌਕੇ ਤੇ ਇਹਨਾਂ ਨੇ ਸ਼ੁਭਾਰੰਭ ਕਰ ਦਿੱਤਾ ਇਸ ਲਹਿਰ ਦਾ, ਇਸ ਮੂਵਮੈਂਟ ਦਾ। ਪਰ ਕਮਾਲ ਦੀ ਗੱਲ ਹੈ ਕਿ ਇੱਕ ਧੇਲਾ ਵੀ ਨਹੀਂ ਰੱਖਿਆ। ਇਹ ਕਹਿੰਦੇ ਆ ਕਿ ਪੰਜਾਬ ਤੰਦਰੁਸਤ ਕਰਨਾ, ਇਹਦੇ ਲਈ ਪ੍ਰਦੂਸ਼ਣ ਨੂੰ ਕੰਟਰੋਲ ਕਰਾਂਗੇ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਬੜਾ ਦਾਅਵਾ ਜ਼ਬਰਦਸਤ ਕੀਤਾ, ਮੇਰੇ ਤੇ ਕੰਨਾਂ ਤਾਂ ਨਹੀਂ ਹਾਸਾ ਨਿਕਲ ਗਿਆ ਸੁਣ ਕੇ। ਉਹ ਜਿਹੜਾ ਇਹਨਾਂ ਦਾ ਨਵਾਂ ਵਾਤਾਵਰਨ ਮੰਤਰੀ ਬਣਿਆ, ਵੈਸੇ ਉਹ ਕਹਿੰਦੇ ਹੁੰਦੇ ਨਾ ਕਿ ਨਵਾਂ ਮੁਸਲਮਾਨ ਬਣਿਆ, ਅੱਲਾ ਜ਼ਿਆਦਾ ਕਰਦਾ। ਉਹ ਜਿਹੜਾ ਓਮ ਪ੍ਰਕਾਸ਼ ਸੋਨੀ ਉਹ ਗੱਲਾਂ ਜ਼ਿਆਦੀਆਂ ਕਰਦਾ, ਉਹ ਕਹਿੰਦਾ 6 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾ ਦੇਣਾ ਆਪਾਂ। ਤਾਂ ਮੇਰਾ ਤੇ ਹਾਸਾ ਹੀ ਨਹੀਂ ਰੁਕਿਆ ਕਿ ਪਹਿਲਾਂ ਆ ਜਿਹੜਾ ਤੁਹਾਡਾ ਮੁੱਖ ਮੰਤਰੀ ਆ, ਇਹਦਾ ਸ਼ਹਿਰ ਹੀ ਜਿਹੜਾ ਇੰਨਾ ਜ਼ਿਆਦਾ ਪੋਲਿਊਟ ਆ ਕਿ ਜਿਹੜੇ ਇਸ ਸਮੇਂ ਦੀ ਇੰਡੀਆ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਸ਼ਹਿਰ ਉਹਨਾਂ ਦੇ ਵਿੱਚੋਂ ਇੱਕ ਆ, ਉਹਨੂੰ ਸਾਫ਼ ਕਰ ਲਓ ਪਹਿਲਾਂ। ਸੋ ਇਹ 6 ਮਹੀਨਿਆਂ ਦਾ ਦਾਅਵਾ ਕਰਦੇ ਪਏ ਆ, ਕਹਿੰਦੇ ਆ ਕਿ ਦੇਖੋ ਜੀ ਆਪਾਂ ਜ਼ਮੀਨਾਂ ਛਡਾਵਾਂਗੇ, ਜੰਗਲਾਤ ਵਧਾਵਾਂਗੇ, ਹੋਰ ਕਈ ਇਹਨਾਂ ਨੇ ਚੀਜ਼ਾਂ ਕਈਆਂ ਨੇ ਕਿ ਜਿਹੜਾ ਭੋਜਨ ਹੈ ਉਹ ਤੰਦਰੁਸਤ ਬਣਾਇਆ ਜਾਊਗਾ, ਕੀਟਨਾਸ਼ਕ ਜਿਹੜੇ ਵਰਤੇ ਜਾਂਦੇ ਇੱਥੇ ਉਹਨਾਂ ਦੀ ਵਰਤੋਂ ਘਟਾਈ ਜਾਊਗੀ, ਜਿਹੜਾ ਨਦੀਆਂ 'ਚ ਗੰਦ ਪੈਂਦਾ। ਵੈਸੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬੜਾ ਦਿਲਚਸਪ ਤਰਕ ਦਿੱਤਾ, ਉਹ ਕਹਿੰਦੇ ਆ ਕਿ ਇੱਕ ਫੈਕਟਰੀ ਦਾ ਪਾਣੀ ਪੈਣ ਨਾਲ ਇਸ ਤਰ੍ਹਾਂ ਪਾਣੀ ਹੈ ਜਿਹੜਾ ਪੋਲਿਊਟ ਨਹੀਂ ਹੁੰਦਾ। ਤਾਂ ਇਹ ਚੀਜ਼ ਵੀ ਇਹਨਾਂ ਨੇ ਅੱਜ ਇਸ ਏਜੰਡੇ 'ਚ ਰੱਖੀ ਆ। ਯਾਨੀ ਕਾਫੀ ਕੁਛ ਹੈ ਜਿਹੜਾ ਉਹ ਇਹਨਾਂ ਨੇ ਨੁਕਤਿਆਂ ਦੇ ਰੂਪ ਦੇ ਵਿੱਚ ਪਾਇਆ ਕਿ ਆਹ ਕਰਾਂਗੇ, ਇਹ ਕਰਾਂਗੇ। ਯਾਨੀ ਕੁੱਲ ਮਿਲਾ ਕੇ ਪੰਜਾਬ ਨੂੰ ਅਸੀਂ ਸਿਹਤਮੰਦ ਕਰਨਾ, ਇਹ ਇਹਨਾਂ ਦਾ ਟੀਚਾ ਵਾ। ਹੁਣ ਇਹ ਟੀਚਾ ਪਤਾ ਨਹੀਂ ਕਦੋਂ ਸਰੂਗਾ। ਵੈਸੇ ਪਿੱਛੇ ਜੇ ਤੁਸੀਂ ਉਹ ਡੈਪੋ ਵਾਲੀ ਮੁਹਿੰਮ ਵੀ ਦੇਖੀ ਹੋਣੀ ਹੈ ਨਾ, 23 ਮਾਰਚ ਨੂੰ ਇਹਨਾਂ ਨੇ ਲਾਂਚ ਕੀਤੀ ਸੀ। ਹੁਣ ਤੱਕ ਉਹਦਾ ਕੀ ਸਿੱਟਾ ਨਿਕਲਿਆ, ਕਦੇ ਆਪਣੇ ਪਿੰਡ ਤੁਸੀਂ ਟੈਲੀਫੋਨ ਕਰਕੇ ਪੁੱਛ ਲਿਓ ਕਿ ਕਿੱਟਾ ਪੀਣ ਵਾਲਿਆਂ ਦੀ ਗਿਣਤੀ 'ਚ ਕਿੰਨੀ ਕੁ ਕਮੀ ਆਈ ਆ, ਭੁੱਖੀ ਛਕਣ ਵਾਲਿਆਂ ਦੀ ਗਿਣਤੀ 'ਚ ਕਿੰਨੀ ਕੁ ਕਮੀ ਆਈ ਆ, ਜਾਂ ਜਿਹੜੇ ਵੇਚਦੇ ਉਹਨਾਂ 'ਚ ਕਿੰਨੀ ਕੁ ਕਮੀ ਆਈ। ਉਹ ਡੈਪੋ ਵਾਲੇ ਆ ਜਿਹੜੇ, ਉਹ ਪਤਾ ਨਹੀਂ ਕਿਹੜੇ ਟੈਂਪੂ ਤੇ ਚੜੇ ਫਿਰਦੇ ਆ, ਕਦੇ ਦੇਖੀ ਨਹੀਂ ਕਿਸੇ ਪਿੰਡ ਦੇ ਵਿੱਚ। ਇਹ ਜਿਹੜੀ ਲਹਿਰ ਉਸ ਲਹਿਰ ਵਰਗੀ ਹੋਊਗੀ ਜਾਂ ਉਸ ਤੋਂ ਜੁਦਾ ਕੰਮ ਕਰੂਗੀ,
ਸਮਝ ਤੋਂ ਪਰੇ ਦੀ ਗੱਲ ਹੈ। ਪਰ ਪੱਲੇ ਨਹੀਂ ਢੇਲਾ ਤੇ ਕਾਹਦਾ ਮੇਲਾ, ਜਦੋਂ ਕੋਈ ਪੈਸਾ ਤੇ ਰੱਖਿਆ ਨਹੀਂ। ਹੁਣ ਦੇਖੋ ਬੂਟੇ ਲਾਉਣੇ, ਵੈਸੇ ਉਦਾਂ ਬੂਟੇ ਇੱਕ ਅਖਬਾਰ ਨੇ ਵੀ ਇੱਥੇ ਬੜੇ ਲਾਏ ਸੀਗੇ, ਉਹ ਵੀ ਦਾਅਵੇ ਕਰਦੇ ਪਏ ਸੀਗੇ ਕਿ ਲੱਖਾਂ ਬੂਟੇ ਲਾ ਕੇ ਅਸੀਂ ਇੰਨੇ ਬੂਟੇ ਲਾ ਦਿੱਤੇ। ਉਹ ਬੂਟੇ ਪਤਾ ਨਹੀਂ ਕਿੱਥੇ ਲੱਗੇ ਆ। ਲੋਕ ਕਹਿੰਦੇ ਅਮਰਾਂ ਤੇ ਲਾਏ ਆ ਬੂਟੇ, ਧਰਤੀ ਤੇ ਤਾਂ ਕੋਈ ਦੀਦਾ ਨਹੀਂ ਹੈਗਾ। ਪਰ ਇਹ ਵੀ ਕਹਿੰਦੇ ਆ ਕਿ ਅਸੀਂ ਇਹ ਕਰਾਂਗੇ, ਉਹ ਕਰਾਂਗੇ, ਜੋ ਕਰਾਂਗੇ, ਪਰ ਪੈਸਾ ਇੱਕ ਵੀ ਨਹੀਂ ਰੱਖਿਆ ਇਹਨਾਂ ਨੇ ਤੰਦਰੁਸਤ ਪੰਜਾਬ ਨੂੰ। ਬਸ ਕਹਿੰਦੇ ਆ ਕਿ ਤੰਦਰੁਸਤ ਹੋ ਜਾਣਾ। ਉਹ ਜਿਵੇਂ ਝਾੜਾ ਕਰਨ ਵਾਲੇ ਨਹੀਂ ਹੁੰਦੇ, ਫੂਕਾ ਫਾਕਾ ਮਾਰ ਕੇ ਕਹਿ ਦਿੰਦੇ ਲੈ ਭਾਈ ਇਹ ਧੌਲਾ ਪਾ ਦਿੱਤਾ, ਤੇ ਜਾਓ। ਇਹ ਧੌਲਾ ਪਾਉਣ ਵਾਲੀ ਆ, ਧੌਲਾ ਪਾ ਦਿੱਤਾ ਕਿ ਪੰਜਾਬ ਸਭ ਕੁਝ ਠੀਕ ਹੋ ਜਾਊਗਾ। ਏਦਾਂ ਨਹੀਂ ਝਾੜ ਫੂਕ ਕੀਤੇ ਆ ਗੱਲ ਨਹੀਂ ਬਣਨੀ। ਇਹ ਇੱਕ ਬਹੁਤ ਵੱਡਾ ਪ੍ਰੋਗਰਾਮ ਆ। ਜੇ ਤੁਸੀਂ ਇਸ ਨੂੰ ਹੱਥ 'ਚ ਲੈ ਕੇ ਚੱਲੋਗੇ, ਤੁਹਾਡੇ ਕੋਲ ਬਜਟ ਪੂਰਾ ਹੋਣਾ ਚਾਹੀਦਾ, ਤੁਹਾਡੇ ਕੋਲ ਇਰਾਦਾ ਦ੍ਰਿੜ ਹੋਣਾ ਚਾਹੀਦਾ, ਤੁਹਾਡੇ ਕੋਲ ਸਮਾਜ ਦਾ ਸਹਿਯੋਗ ਹੋਣਾ ਚਾਹੀਦਾ। ਹੁਣ ਮੈਂ ਇੱਕ ਉਦਾਹਰਨ ਦੇ ਦਿੰਦਾ ਤੁਹਾਨੂੰ ਕਿ ਦੇਖੋ, ਜੇ ਸਿਹਤ ਨਾਲ ਆਪਾਂ ਜੁੜਿਆ ਮਸਲਾ ਵਿਚਾਰੀਏ, 13% ਪੰਜਾਬੀ ਹੈ ਜਿਹੜੇ, ਉਹ ਦੱਸਦੇ ਆ ਕਿ ਤੰਬਾਕੂ ਦੀ ਚਪੇਟ ਦੇ ਵਿੱਚ ਆ। ਅਲਕੋਹਲ ਕਿੰਨੇ ਵੱਡੇ ਪੱਧਰ ਤੇ ਇੱਥੇ ਕੰਜ਼ਿਊਮ ਹੁੰਦੀ ਆ। ਇਸ ਤੋਂ ਇਲਾਵਾ ਹੋਰ ਜਿਹੜੇ ਮਾਰੂ ਨਸ਼ੇ, ਉਹ ਕਿੰਨੇ ਸਿਹਤ ਨਾਲ ਜੁੜਿਆ ਮਸਲਾ ਹੀ ਆ। ਕਿੰਨੇ ਸਾਡੇ ਸਕੂਲ ਹੈ ਜਿਨ੍ਹਾਂ ਦੇ ਵਿੱਚ ਖੇਡ ਮੈਦਾਨ ਵੀ ਹੈ ਨਹੀਂਗਾ। ਆ ਜਿਹੜੀ ਰੋਟੀ ਖਾਂਦੇ ਆ ਇਹਦੇ ਵਿੱਚ ਕਿੰਨਾ ਜ਼ਹਿਰ ਆ। ਹਵਾ ਜਿਹੜੀ ਆ ਉਹ ਜ਼ਹਿਰੀਲੀ ਆ। ਜੇ ਪਾਣੀ ਦੀ ਗੱਲ ਕਰੀਏ, ਪਾਣੀ ਤੁਸੀਂ ਕਿਵੇਂ ਸਾਫ਼ ਕਰੋਗੇ? ਤੁਸੀਂ ਤਾਂ ਕਹਿੰਦੇ ਹੋ ਕਿ ਇੱਕ ਫੈਕਟਰੀ ਨਹੀਂ ਕਰਦੀ, ਇਹਦਾ ਮਤਲਬ ਕਿ 11 ਫੈਕਟਰੀਆਂ ਕਰੀ ਜਾਂਦੀਆਂ ਹੋਣਗੀਆਂ ਜਾਂ ਸੈਂਕੜੇ ਫੈਕਟਰੀਆਂ ਕਰੀ ਜਾਂਦੀਆਂ ਹੋਣਗੀਆਂ ਜੀ। ਉਹਨਾਂ ਨੂੰ ਕਿੱਦਾਂ ਰੋਕੋਗੇ? ਤੁਹਾਡੇ ਤੇ ਸਿਵਿਲੀਅਨ ਵੀ ਗੰਦ ਪਾਈ ਜਾਂਦੇ ਆ ਨਹਿਰਾਂ, ਕੱਸੀਆਂ ਚ, ਦਰਿਆਵਾਂ ਚ। ਇਹਨਾਂ ਨੂੰ ਕਿੱਦਾਂ ਰੋਕੋਗੇ? ਬਹੁਤ ਵੱਡਾ ਟਾਸਕ ਆ। ਮੈਂ ਨਹੀਂ ਕਹਿੰਦਾ ਕਿ ਇਹ ਚੀਜ਼ਾਂ ਅਸੰਭਵ ਆ, ਇਹ ਚੀਜ਼ਾਂ ਅਸੰਭਵ ਹੈ ਨਹੀਂ, ਪਰ ਇੰਨੀਆਂ ਸੌਖਾਲੀਆਂ ਵੀ ਹੈ ਨਹੀਂ ਆ ਕਿ ਸਟੇਜ ਤੇ ਉੱਥੇ ਕਰਕੇ ਖਾੜਾ ਜਿਹਾ ਲਾਤਾ, ਨਾਲ ਸੱਦ ਕੇ ਉੱਤੇ 4 ਤਾੜੀਆਂ ਮਰਵਾ ਕੇ ਜਕਾਰੇ ਛੱਡ ਦਿੱਤੇ। ਇਹ ਇਹੋ ਜਿਹੇ ਮੁਹਿੰਮਾਂ ਦੇ ਨਾਲ, ਇਹੋ ਜਿਹੇ ਹੱਲਿਆਂ ਦੇ ਨਾਲ ਇਸ ਤਰ੍ਹਾਂ ਦੇ ਔਖੇ ਟਾਸਕ ਆ ਜਿਹੜੇ ਪੂਰੇ ਨਹੀਂ ਕਰ ਸਕਦੇ ਜੀ। ਜ਼ਰੂਰਤ ਇਸੇ ਕਰਦੀ ਹੈ ਕਿ ਇੱਕ ਯੋਜਨਾ ਲਿਆਂਦੀ ਜਾਵੇ, ਔਰ ਉਸ ਯੋਜਨਾ ਦੇ ਵਿੱਚ ਸਰਕਾਰ ਹੀ ਨਹੀਂ, ਸਮਾਜ ਵੀ ਹਿੱਸੇਦਾਰ ਹੋਵੇ। ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਆ ਵੀ ਮੰਤਰੀ ਮਾਰਕਾ ਦਵਾਈਆਂ ਲਾਜ਼ਮੀ ਕਰਨ ਤੇ ਬੈਂਸ ਤੇ ਬ੍ਰਹਮ ਮਹਿੰਦਰਾ ਦਰਮਿਆਨ ਸਿਆਸੀ ਭੇੜ। ਇਹਨਾਂ ਦਾ ਭੇੜ ਕਸੂਤਾ ਹੋ ਗਿਆ। ਵੈਸੇ ਬੈਂਸ ਇਹਨੂੰ ਪੈਂਦੇ ਆ ਨਾ, ਉਹਨੂੰ ਇੱਕ ਵਾਰੀ ਤੇ ਫਿਰ ਬੋਲਣ ਲਈ ਮਜਬੂਰ ਕਰ ਦਿੰਦੇ, ਚਾਹੇ ਬੰਦਾ ਜਿੰਨੀ ਮਰਜ਼ੀ ਜ਼ੁਬਾਨ ਸੀ ਕੇ ਬੈਠਾ ਹੋਵੇ। ਇਹ ਹੁਣ ਦਿਵਾਲੇ ਹੋਏ ਆ ਬ੍ਰਹਮ ਮਹਿੰਦਰਾ ਤੇ। ਬ੍ਰਹਮ ਮਹਿੰਦਰਾ ਤੁਹਾਨੂੰ ਪਤਾ ਹੀ ਆ ਕਿ ਸੀਐਮ ਦੇ ਸ਼ਹਿਰ ਦਾ ਤੇ ਸੀਐਮ ਦਾ ਬੜਾ ਨੇੜੂ ਆ, ਵਫਾਦਾਰ ਆਦਮੀ ਆ। ਇਹਨਾਂ ਨੇ ਦਾਅਵਾ ਕੀਤਾ ਕਿ ਦੇਖੋ ਪੰਜਾਬ ਦੇ ਵਿੱਚ ਜਿੰਨੇ ਨਸ਼ਾ ਛਡਾਊ ਕੇਂਦਰ ਆ, ਉਹਨਾਂ ਨੂੰ ਇੱਕ ਕੰਪਨੀ ਦੀ ਦਵਾਈ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ, ਔਰ ਉਹ ਕੰਪਨੀ ਹੈਗੀ ਆ ਬ੍ਰਹਮ ਮਹਿੰਦਰਾ ਦੀ। ਔਰ ਉਹਦੇ ਲਈ ਇਹਨਾਂ ਨੇ ਇੱਕ ਨੈਕਸਸ ਸੈੱਟ ਕੀਤਾ, ਮਤਲਬ ਕਿ ਮੈਂਟਲ ਹੈਲਥ ਸੈੱਲ ਦੇ ਵਿੱਚ ਜਿਹੜਾ ਸਟੇਟ ਕੋਆਰਡੀਨੇਟਰ ਆ, ਉਹ ਅੱਗੇ ਜਾ ਕੇ ਜਿਹੜਾ ਇਹਦਾ OSD ਆ ਬ੍ਰਹਮ ਮਹਿੰਦਰਾ ਦਾ, ਉਹਦਾ ਬਹੁਤ ਜ਼ਿਆਦਾ ਨਜ਼ਦੀਕੀ ਆ। ਤੇ ਜਿਹੜਾ OSD ਆ ਉਹਦਾ ਸੱਕਾ ਸੰਧੂ ਆ ਜਿਹੜਾ, ਉਹ ਹੈਲਥ ਡਿਪਾਰਟਮੈਂਟ ਦੀ ਡਾਇਰੈਕਟਰ ਦਾ OSD ਆ। ਮਤਲਬ ਕਿ ਇਸ ਤਰ੍ਹਾਂ ਕੱਕੜੀਆਂ ਜੋੜੀਆਂ ਗਈਆਂ ਔਰ ਮਜਬੂਰ ਕੀਤਾ ਜਾ ਰਿਹਾ ਨਿੱਜੀ ਨਸ਼ਾ ਛਡਾਊ ਕੇਂਦਰਾਂ ਨੂੰ, ਪਲੱਸ ਜਿਹੜੇ ਸਰਕਾਰੀ ਨਸ਼ਾ ਛਡਾਊ ਕੇਂਦਰ ਆ, ਕਿ ਤੁਸੀਂ ਇੱਥੋਂ ਹੀ ਦਵਾਈ ਖਰੀਦਣੀ ਹੈ, ਇਸ ਕੰਪਨੀ ਕੋਲੋਂ ਹੀ ਦਵਾਈ ਖਰੀਦਣੀ ਆ। ਯਾਨੀ ਉਹਨੂੰ ਨਾਂ ਦੇ ਦਿੱਤਾ। ਹੁਣ ਉਹ ਦਵਾਈ ਦਾ ਤਾਂ ਨਾਂ ਦੱਸਿਆ ਨਹੀਂ ਬੈਂਸ ਸਾਹਿਬ ਨੇ, ਕਹਿੰਦੇ ਕਿ ਮੰਤਰੀ ਮਾਰਕਾ ਦਵਾਈ ਆ। ਹੁਣ ਆਪਾਂ ਨਾ ਕਿਤੇ ਪੁੱਛਣ ਚਲੇ ਜਾਈਏ ਮੈਡੀਕਲ ਤੇ ਕਿ ਮੰਤਰੀ ਮਾਰਕਾ ਦਵਾਈ ਕਿਹੜੀ ਆ, ਅਗਲਾ ਕਹੂਗਾ ਮੰਤਰੀ ਮਾਰਕਾ ਤਾਂ ਨਹੀਂ ਹੈਗੀ, ਇਹ ਤੇ ਸੰਤਰੀ ਮਾਰਕਾ ਹੈਗੀ ਹੈ, ਸੰਤਰੇ ਰੰਗ ਦਾ ਪਤਾ। ਇਹ ਜਿਹੜਾ ਟੱਪਰਬਾਜੀ ਵਾਲਾ ਕੰਮ ਆ, ਉਹ ਹੁਣ ਥੋੜਾ ਜਿਹਾ ਮੱਧ ਗਿਆ, ਕਿਉਂਕਿ ਬ੍ਰਹਮ ਮਹਿੰਦਰਾ ਨੇ ਚੇਤਾਵਨੀ ਦੇ ਦਿੱਤੀ। ਉਹ ਕਹਿੰਦਾ ਕਿ ਜੇ ਤੂੰ 15 ਦਿਨਾਂ ਦੇ ਵਿੱਚ ਮੇਰੇ ਤੇ ਦੋਸ਼ ਸਾਬਤ ਨਾ ਕੀਤੇ ਤੇ ਫਿਰ ਤੂੰ ਤਿਆਰ ਹੋ ਜਾ, ਡੈਫਾਮੇਸ਼ਨ ਦਾ ਕੇਸ ਪਾਉਂਗਾ ਤੇਰੇ ਤੇ। ਹੁਣ ਦੇਖਦੇ ਆ ਕਿ ਬ੍ਰਹਮ ਮਹਿੰਦਰਾ ਡੈਫਾਮੇਸ਼ਨ ਦਾ ਕੇਸ ਪਾਉਂਦਾ ਜਾਂ ਨਹੀਂ ਪਾਉਂਦਾ। ਇਸੇ ਤਰ੍ਹਾਂ ਦੀ ਇੱਕ ਧਮਕੀ ਇਹਨਾਂ ਦੇ ਸਪੀਕਰ ਨੇ ਵੀ ਦਿੱਤੀ ਸੀ, ਕਿਉਂਕਿ ਸਪੀਕਰ ਦੇ ਜਵਾਈ ਬਾਰੇ ਇਹਨਾਂ ਨੇ ਦੋਸ਼ ਲਾਏ ਸੀਗੇ, ਔਰ ਉਹ ਦੋਸ਼ ਤੁਹਾਨੂੰ ਪਤਾ ਹੀ ਆ, ਅਸੈਂਬਲੀ ਦੇ ਵਿੱਚ ਵੀ ਲੱਗੇ ਸੀ, ਅਸੈਂਬਲੀ ਦੇ ਬਾਹਰ ਵੀ ਲੱਗੇ ਸੀਗੇ, ਕਿ ਸਪੀਕਰ ਸਾਹਿਬ ਦਾ ਸਕਾ ਜਵਾਈ ਹੈ ਜਿਹੜਾ, ਉਹ ਇਲੀਗਲ ਮਾਈਨਿੰਗ ਕਰਦਾ ਪਿਆ, ਖੁਦਾਈ ਕਰਦਾ ਪਿਆ। ਤਾਂ ਉਦੋਂ ਵੀ ਕਿਹਾ ਗਿਆ ਸੀਗਾ ਕਿ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਮੁੜ ਕੇ ਚੁੱਪ ਕਰਕੇ ਕਾਂਗਰਸੀ ਵੀ ਬਹਿ ਗਏ, ਬੈਂਸ ਬ੍ਰਦਰਜ਼ ਵੀ ਚੁੱਪ ਕਰਕੇ ਬਹਿ ਗਏ। ਤਾਂ ਐਤਕੀ ਦੇਖਦੇ ਆ ਕਿ ਕੀ ਇੱਜ਼ਤ ਦਾ ਹੱਦ ਤੱਕ ਦਾ ਕੇਸ ਹੁੰਦਾ ਜਾਂ ਨਹੀਂ ਹੁੰਦਾ। ਪਰ ਇਸ ਤੋਂ ਪਹਿਲਾਂ ਬ੍ਰਹਮ ਮਹਿੰਦਰਾ ਜੀ ਇਹ ਕੇਸ ਪਾਉਣ ਜਾਂ ਕੇਸ ਨੂੰ ਪਾਉਣ ਦਾ ਸੋਚਣ, ਤਾਂ ਇਹਨਾਂ ਦੀ ਯਾਦਾਸ਼ਤ ਲਈ ਮੈਂ ਦੱਸ ਦੇਵਾਂ ਕਿ ਟ੍ਰਿਬਿਊਨ ਅਖਬਾਰ ਨੇ 5-7 ਦਿਨ ਪਹਿਲਾਂ ਹੀ ਇਸ ਬਾਬਤ ਇੱਕ ਸਟੋਰੀ ਛਾਪ ਦਿੱਤੀ ਸੀ। ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਾਂਗਰਸੀ ਕੌਂਸਲਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਆ।
ਦੇਖੋ ਕਾਂਗਰਸੀ ਕਾਉਂਸਲਰ ਉਹੀ ਆ ਗੁਰਦੀਪ ਭਲਵਾਨ ਜਿਹਨੂੰ ਪਿਛਲੇ ਹਫ਼ਤੇ ਮਾਰ ਦਿੱਤਾ ਗਿਆ ਸੀਗਾ। ਉਹਦੇ ਬਾਬਤ ਅਖਬਾਰਾਂ ਨੇ ਵੇਖ ਲਓ ਪਹਿਲਾਂ ਹੀ 3-4 ਦਿਨ ਪਹਿਲਾਂ ਹੀ ਸਾਰੀਆਂ ਚੀਜ਼ਾਂ ਸਾਫ਼ ਕਰ ਦਿੱਤੀਆਂ ਸੀਗੀਆਂ ਕਿ ਫਲਾਣੇ ਗਰੋਹ ਨੇ ਮਰਵਾਇਆ ਇਹਨੂੰ, ਫਲਾਣੇ ਬੰਦਿਆਂ ਨੇ ਮਾਰਿਆ। ਔਰ ਹੁਣ ਪੁਲਿਸ ਆ ਜਿਹੜੀ ਉਹ ਹਾਲੇ ਕਹਾਣੀਆਂ ਪਾਉਂਦੀ ਫਿਰਦੀ ਆ, ਜਦ ਕਿ ਅੱਜ ਫੇਸਬੁੱਕ ਤੇ ਪੋਸਟ ਪੈ ਗਿਆ ਜਿਹੜੀ ਮੀਡੀਆ ਦੀ ਰਿਪੋਰਟਿੰਗ ਸੀ ਉਹ ਬਿਲਕੁਲ ਇਨ-ਪਿੰਨ ਸੱਚ ਹੋਈ ਆ ਜੀ। ਤਾਂ ਉਹ ਜਿਹੜੀ ਰਿਪੋਰਟਿੰਗ ਸੀ ਉਹ ਇਹੋ ਹੀ ਕਹਿੰਦੀ ਸੀਗੀ ਕਿ ਫਲਾਣੇ ਬੰਦੇ ਨੇ ਫਲਾਣੀ ਜੇਲ੍ਹ ਦੇ ਵਿੱਚੋਂ ਆਪਣੇ ਗੁਰਗਿਆਂ ਰਾਹੀਂ ਇਹ ਕਤਲ ਕਰਵਾਇਆ। ਨਾਲ ਲੱਗਦਾ ਸੀ ਜੱਗੂ ਭਗਵਾਨਪੁਰੀਆ ਜਿਹੜਾ ਗਰੋਹਬਾਜ਼ ਉਹਦਾ, ਕਿਉਂਕਿ ਉਹ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਹੈ। ਇੱਕ ਅਖਬਾਰ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਜਿਹੜੇ ਫੋਨ ਤੋਂ ਕਾਲਿੰਗ ਹੋਈ ਆ ਬਾਹਰ ਆਪਣੇ ਬੰਦਿਆਂ ਨਾਲ, ਇਹ ਜਿੱਦਾਂ ਜੱਗੂ ਭਗਵਾਨਪੁਰੀਆ ਟੱਚ 'ਚ ਰਿਹਾ ਜਾਂ ਇਹਨੇ ਫੋਨ ਕਰਕੇ ਜਿਹੜਾ ਦੱਸਿਆ ਕਿ ਇਹ ਕਤਲ ਅਸੀਂ ਕੀਤਾ, ਤਾਂ ਉਹ ਜਿਹੜਾ ਫੋਨ ਸੀਗਾ ਉਹ ਫੇਕ ਐਨਕਾਊਂਟਰ ਦੇ ਇੱਕ ਮਾਮਲੇ 'ਚ ਉੱਤੇ ਨਜ਼ਰਬੰਦ ਹੈ ਜਿਹੜਾ ਥਾਣੇਦਾਰ ਉਹਦਾ ਫੋਨ ਸੀਗਾ। ਇੱਕ ਅਖਬਾਰ ਨੇ ਇੱਥੋਂ ਤੱਕ ਖੋਜ ਕਰ ਲਈ ਸੀ। ਬਹਰਹਾਲ ਇਹ ਸਾਰੀਆਂ ਚੀਜ਼ਾਂ ਹੁਣ ਸਾਫ਼ ਹੋਈਆਂ ਕਿਉਂਕਿ ਫੇਸਬੁੱਕ ਤੇ ਇੱਕ ਸਟੇਟਸ ਪਾਇਆ ਗਿਆ ਬਕਾਇਦਾ, ਔਰ ਇਸ ਸਟੇਟਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਆ। ਨਾਲੇ ਵੀ ਦੱਸਿਆ ਗਿਆ ਕਿ ਜਿਹਨੂੰ ਇਹ ਕਹਿੰਦੇ ਪਏ ਆ ਨਾ ਕਿ ਇਹ ਗੁਰਦੀਪ ਭਲਵਾਨ ਸਿਆਸੀ ਸਿਆਸੀ ਨਹੀਂ ਸੀਗਾ, ਅਸਲ ਦੇ ਵਿੱਚ ਇਹ ਵੀ ਗੈਂਗਸਟਰ ਸੀਗਾ। ਉਹਨਾਂ ਨੇ ਕਿਹਾ ਕਿ ਸਾਡਾ ਇਹਨਾਂ ਨੇ ਇੱਕ ਮਿੱਤਰ ਮਾਰਿਆ ਸੀਗਾ 2014 ਦੇ ਵਿੱਚ, ਔਰ ਮਾਰ ਕੇ ਭਲਵਾਨ ਨੇ ਜ਼ਿੰਮੇਵਾਰੀ ਲਈ ਸੀਗੀ ਕਿ ਮੈਂ ਮਰਵਾਇਆ ਔਰ ਮੈਂ ਹੋਰ ਵੀ ਕੱਖ ਨਹੀਂ ਦੇਣਾ। ਤੇ ਉਹ ਕਹਿੰਦੇ ਕਿ ਸਾਨੂੰ ਰੰਜ ਇਸੇ ਗੱਲ ਦਾ ਸੀ, ਹੋਰ ਸਾਡੀ ਕੋਈ ਇਹਦੇ ਨਾਲ ਕੋਈ ਖਹਿਬਾਜ਼ੀ ਨਹੀਂ ਸੀ, ਕੋਈ ਸਾਡੀ ਲਾਗ ਡਾਟ ਨਹੀਂ ਸੀਗੀ। ਜੋ ਸਪਾਰੀ ਵਾਲਾ ਮੁੱਦਾ ਨਿਕਲਦਾ ਪਿਆ ਕਿ ਅਸੀਂ ਪੈਸੇ ਲੈ ਕੇ ਮਾਰਿਆ, ਤਾਂ ਅਸੀਂ ਕੋਈ ਪੈਸਾ ਲੈ ਕੇ ਨਹੀਂ ਮਾਰਿਆ, ਅਸੀਂ ਇਹਨੂੰ ਸਿਰਫ ਇਸ ਕਰਕੇ ਮਾਰਿਆ ਵਾ ਕਿਉਂਕਿ ਇਹਨੇ ਸਾਡਾ ਬੰਦਾ ਜਿਹੜਾ ਉਹ ਮਰਵਾਇਆ ਸੀਗਾ, ਮਾਰਿਆ ਸੀਗਾ। ਇਹ ਜੱਗੂ ਭਗਵਾਨਪੁਰੀਏ ਦੇ ਸਾਥੀ ਆ। ਯਾਨੀ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਮੀਡੀਆ ਨੇ ਰਿਪੋਰਟਿੰਗ ਕੀਤੀ ਸੀ ਉਹ ਸਹੀ ਸਾਬਤ ਹੋਈ ਆ। ਹੁਣ ਦੇਖੋ ਇਹ ਵੱਡੇ ਵੱਡੇ ਦਾਅਵੇ ਕਰਦੇ ਸੀਗੇ ਜਦੋਂ ਗਾਉਂਡਰ ਮਾਰਿਆ, ਕਹਿੰਦੇ ਸੀਗੇ ਇਹ ਕਰਤਾ ਉਹ ਕਰਤਾ, ਇੱਥੇ ਲੱਭਿਆ ਨਹੀਂ ਲੱਭਦੇ ਪਏ ਗੈਂਗਸਟਰ। ਹੁਣ ਗੈਂਗਸਟਰ ਨਾ ਸਿਰਫ ਪ੍ਰਾਪਰਟੀਆਂ ਮੰਗਣ ਦੇ ਕਲਾਕਾਰਾਂ ਕੋਲੋਂ ਬਲਕਿ ਸਿਆਸੀਆਂ ਬੰਦਿਆਂ ਨੂੰ ਕਤਲ ਵੀ ਕਰਦੇ ਪਏ ਆ। ਜਿਹੜੇ ਸਿਆਸੀ ਬੰਦੇ ਆ ਉਹਨਾਂ ਨੂੰ ਵੀ ਆ ਕੇ ਠੋਕਣ ਡਏ ਆ। ਹੁਣ ਇਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ, ਕਿਤੇ ਪੋਤਿਆਂ ਤੇ ਗਿਣ ਗਿਣ ਕੇ ਦੱਸਦੇ ਹੁੰਦੇ ਸੀ ਇੰਨੇ ਗਰੋਹ ਆ ਜੀ, ਇੰਨੇ ਬੰਦੇ, ਇੰਨੇ ਚੁੱਕ ਕੇ ਅਸੀਂ ਅੰਦਰ ਸੁੱਟ ਦਿੱਤੇ, ਇੰਨੇ ਅਸੀਂ ਬਾਹਰਲੇ ਦੇਸ਼ਾਂ 'ਚ ਧੱਕ ਦਿੱਤੇ ਆ, ਬਸ ਇੰਨੇ ਕੁ ਰਹਿ ਗਏ ਆ, ਇੰਨੇ ਕੁ ਜਾਲ ਲਾ ਕੇ ਅਸੀਂ ਫੜ ਲੈਣੇ ਜਿਵੇਂ ਤਿੱਤਰ ਬਟੇਰ ਹੁੰਦੇ ਆ। ਤੇ ਹੁਣ ਇਹਨਾਂ ਦੇ ਆਪਣੇ ਬੰਦੇ ਨੂੰ ਗੋਲੀਆਂ ਮਾਰੀਆਂ ਗਈਆਂ, ਹੁਣ ਇਹਨਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਪਿਆ। ਸੋ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿੱਧੇ ਤੌਰ ਤੇ ਕੈਪਟਨ ਦੀ ਵਿਵਸਥਾ ਨੂੰ ਇੱਕ ਵਾਰੀ ਫੇਰ ਗੈਂਗਸਟਰਾਂ ਨੇ ਚੈਲੰਜ ਕੀਤਾ। ਕਿਉਂਕਿ ਇੱਕ ਤੇ ਦੇਖੋ ਘੱਲੂਘਾਰਾ ਜੋ ਜਿਹੜਾ ਦਿਨ ਆਉਂਦਾ ਪਿਆ, ਦਿਹਾੜਾ ਆਉਂਦਾ ਪਿਆ, ਉਹਦੇ ਮੱਦੇ ਨਜ਼ਰ ਉੱਥੇ ਸੁਰੱਖਿਆ ਬੜੀ ਜ਼ਿਆਦਾ ਸੀਗੀ। ਤਾਂ ਉਸ ਸੁਰੱਖਿਆ ਦੇ ਵਿੱਚ ਵੜ ਕੇ ਉਸ ਸੁਰੱਖਿਆ ਘੇਰੇ ਨੂੰ ਤੋੜ ਕੇ ਬੰਦਾ ਮਾਰ ਕੇ ਨਿਕਲ ਜਾਣਾ, ਇੱਕ ਤੇ ਇਹ ਵਿਵਸਥਾ ਵੀ ਫੇਲਿਅਰ ਆ। ਦੂਸਰਾ ਇਹ ਆ ਕਿ ਜਿਹੜੀ ਵਿਵਸਥਾ ਇਹ ਦਾਅਵਾ ਕਰਦੀ ਸੀਗੀ ਕਿ ਗੈਂਗਸਟਰ ਤੇ ਲੱਭਿਆ ਨਹੀਂ ਲੱਭਦੇ, ਉਹ ਗੈਂਗਸਟਰ ਹੁਣ ਇਹਨਾਂ ਦੇ ਘਰਾਂ ਤੱਕ ਪਹੁੰਚੇ ਪਏ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਚੋਰ ਪੁਲਿਸ ਦੀ ਗੱਡੀ ਤੇ ਹੀ ਕਹਿੰਦੇ ਹੱਥ ਫੇਰ ਗਏ। ਦੇਖੋ ਚੋਰ ਅੱਜ ਕੱਲ ਆ ਨਾ ਜਿਹੜੇ ਉਹ ਨਿਆਂ ਕਰਦੇ ਪਏ ਆ, ਅਨਿਆਂ ਨਹੀਂ ਕਰਦੇ ਪਏ ਕਿਸੇ ਨਾਲ। ਉਹ ਕਹਿੰਦੇ ਆ ਕਿ ਪੁਲਿਸ ਧੱਕਾ ਕਰ ਜਾਂਦੀ ਹੈ, ਕਈ ਵਾਰੀ ਮਾੜਾ ਤਗੜਾ ਦੇਖ ਲੈਂਦੀ ਆ, ਪਰ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਰੱਖਦੇ ਆ। ਆ ਪਿੱਛੇ ਜੇ ਪਵਨ ਕੁਮਾਰ ਟੀਨੂ ਨੀ ਜਿਹੜਾ ਅਕਾਲੀਆਂ ਦਾ ਲੀਡਰ ਆ, ਉਹਦੀ ਮਾਂ ਦੀਆਂ ਵਾਲੀਆਂ ਖੋ ਕੇ ਚਲੇ ਗਏ ਸਨ ਤੇ ਲੋਕਾਂ ਨੇ ਕਿਹਾ ਸੀਗਾ ਕਿ ਤੁਸੀਂ ਕਹਿੰਦੇ ਹੁੰਦੇ ਸੀਗੇ ਨਾ ਪੰਜਾਬ ਨੂੰ ਬਦਨਾਮ ਨਾ ਕਰੋ, ਤੇ ਆ ਲਓ ਹੁਣ ਚੋਰਾਂ ਨੇ ਤੁਹਾਨੂੰ ਦੱਸ ਦਿੱਤਾ ਕਿ ਅਸਲ ਦੇ ਵਿੱਚ ਜਿਹੜੇ ਲੋਕ ਕਹਿੰਦੇ ਸੀਗੇ ਉਹ ਗਲਤ ਨਹੀਂ ਸੀ। ਕਹਿੰਦੇ ਕਿ ਵਿਵਸਥਾ ਇੱਥੋਂ ਦੀ ਹੈ ਜਿਹੜੀ ਉਹ ਇਹੋ ਜਿਹੀ ਆ। ਇਸ ਤੋਂ ਇਲਾਵਾ ਹੋਰ ਵੀ ਕਈ ਇਹੋ ਜਿਹੀਆਂ ਚੀਜ਼ਾਂ ਨੇ, ਪਰ ਜਿਹੜੀ ਆ ਜੱਗੋ ਤੇਰਵੀਂ ਹੋਈ ਆ ਪੁਲਿਸ ਦੇ ਨਾਲ, ਇਹ ਹੋਈ ਆ ਮੁਹਾਲੀ ਦੇ ਵਿੱਚ। ਇਹਨਾਂ ਦੀ ਗੱਡੀ ਆ ਚੋਰ ਜਿਹੜੇ ਉਹ ਉਡਾ ਕੇ ਲੈ ਗਏ। ਦੱਸਦੇ ਆ ਕਿ ਇੱਕ ਪੁਲਿਸ ਮੁਲਾਜ਼ਮ ਸੀਗਾ, ਉਹ ਕਿਤੇ ਆਪਣੀ ਗੱਡੀ ਜਿਹੜੀ ਮਹਿਕਮੇ ਦੀ ਉਹ ਲਿਆਇਆ ਸੀਗਾ ਘਰੇ, ਲਿਆ ਕੇ ਤੇ ਉਹਨੇ ਠੱਡੀ ਸੀ ਸੈਕਟਰ 66 ਦੇ ਦਰਾਂ 'ਚ। ਉੱਥੋਂ ਉਹਦੇ ਘਰ ਦੇ ਦਰਾਂ ਦੇ ਅੱਗੋਂ ਕੋਈ ਚੋਰ ਪਿਆ ਰਾਤ ਨੂੰ ਤੇ ਮਾਰ ਕੇ ਸੈਲਫ ਹੈ ਜਿਹੜੀ ਉਹ ਲੈ ਗਿਆ ਗੱਡੀ। ਗੱਡੀ ਹਾਲੇ ਤੱਕ ਲੱਭੀ ਨਹੀਂ। ਦੱਸਦੇ ਕਿ ਉਹਦੇ 'ਚ ਕੋਈ ਜ਼ਰੂਰੀ ਕਾਗਜ਼ਾਤ ਵੀ ਸਨ। ਹੁਣ ਜ਼ਰੂਰੀ ਕਾਗਜ਼ਾਤ ਸਨ, ਗੱਡੀ ਜਾਣ ਕੇ ਗਾਇਬ ਹੋਈ ਆ ਜਾਂ ਚੋਰ ਭਜਾ ਕੇ ਲੈ ਗਏ ਤੇ ਪਤਾ ਨਹੀਂ। ਪਰ ਇਹ ਇੱਕ ਵੇਖਣ ਵਾਲੀ ਗੱਲ ਆ ਕਿ ਗੱਡੀ ਡਿਪਾਰਟਮੈਂਟ ਦੀ ਆ 66 ਸੈਕਟਰ ਦੇ ਘਰ ਦੇ ਸਾਹਮਣੇ ਕੀ ਕਰਦੀ ਸੀ। ਸਭ ਤੋਂ ਵੱਡੀ ਗਲਤੀ ਚੋਰੀ ਤੇ ਪਹਿਲਾਂ ਇਹ ਆਪ ਹੀ ਕਰਦੇ ਆ, ਮੁੜ ਕੇ ਕਹਿੰਦੇ ਜੀ ਚੋਰ ਲੈ ਗਏ ਚੁੱਕ ਕੇ। ਸੋ ਗੱਡੀਆਂ ਸਰਕਾਰੀ ਇਸੇ ਤਰ੍ਹਾਂ ਤੁਰੀ ਫਿਰਦੇ ਆ, ਕੋਈ ਸਹੁਰਿਆਂ ਨੂੰ ਤੁਰਿਆ ਫਿਰਦਾ, ਕੋਈ ਆਪਣੇ ਘਰਾਂ ਨੂੰ ਤੁਰਿਆ ਫਿਰਦਾ, ਕੋਈ ਬਾਹਰ ਨੂੰ ਤੁਰਿਆ ਫਿਰਦਾ। ਇਹ ਇਸ ਤਰ੍ਹਾਂ ਕਿੱਦਾਂ ਲੈ ਆਉਂਦੇ ਆ। ਫਿਰ ਉਸ ਗੱਡੀ ਦੀ ਪਾਰਕਿੰਗ ਹੈ ਜਿਹੜੀ ਉਹ ਇਹੋ ਜਿਹੀ ਬਣਾਈ ਆ ਕਿ ਘਰ ਦੇ ਮੂਹਰੇ ਖਿਲਾਰੀ ਆ, ਜੋ ਮਰਜ਼ੀ ਲੈ ਜੇ। ਤੇ ਇੰਨੀ ਵੀ ਹਿੰਮਤ ਹੈ ਨਹੀਂ
ਕਿ ਜ਼ਰੂਰੀ ਕਾਗਜ਼ਾਤ ਹੀ ਕੱਢ ਲਵੇ ਬੰਦਾ। ਸੋ ਇਹ ਇੰਨੀ ਵੀ ਹਿੰਮਤ ਨਹੀਂ। ਚਲੋ ਇਹ ਤੇ ਮੰਨਿਆ ਕਿ ਕਈ ਵਾਰ ਪਾਰਕਿੰਗ ਦੀ ਸਮੱਸਿਆ ਆਉਂਦੀ ਹੈ, ਰਾਤ ਬਰਾਤੇ ਡਿਪਾਰਟਮੈਂਟ ਦੀ ਗੱਡੀ ਵੀ ਲੈ ਆਇਆ ਬੰਦਾ, ਤਾਂ ਇੰਨੀ ਤੇ ਅਕਲ ਵਰਤੇ, ਘੱਟੋ ਘੱਟ ਕੇ ਜਿਹੜੇ ਜ਼ਰੂਰੀ ਕਾਗਜ਼ਾਤ ਉਹ ਤੇ ਚੁੱਕ ਲਿਆਵੇ। ਪਰ ਇਹਨਾਂ ਦੀ ਪੁਲਿਸ ਵਾਲਿਆਂ ਦੀ ਅੱਜ ਕੱਲ੍ਹ ਪਤਾ ਨਹੀਂ ਮੱਤ ਕਿਹੋ ਜਿਹੀ ਆ। ਜਿਹੜਾ ਗੋਰਖਪੁਰ ਆ ਜਿੱਥੇ ਯੋਗੀ ਆਦਿੱਤਿਆਨਾਥ ਪਿੱਛੇ ਜੇ ਹਾਰਿਆ, ਜਿੰਨੀ ਚੋਣ ਹਾਰਿਆ, ਵੈਸੇ ਇਹ ਆਪ ਨਹੀਂ ਹਾਰਿਆ ਦੀ ਪਾਰਟੀ ਹਾਰੀ ਆ, ਉੱਥੋਂ ਵੀ ਮੈਂ ਇੱਕ ਖਬਰ ਪੜ੍ਹਦਾ ਪਿਆ ਸੀ ਪਿਛਲੇ ਦਿਨੀ ਕਿ ਦਿਨ ਦਿਹਾੜੇ ਚੋਰ ਆਏ ਤੇ ਗੱਡੀ ਲਾ ਕੇ SHO ਨੂੰ ਉਹ FIR ਵਾਲਾ ਜਿਹੜਾ ਰਜਿਸਟਰ ਸੀ ਉਹ ਚੁੱਕ ਕੇ ਲੈ ਗਏ, ਕਿਉਂਕਿ ਉਹਦੇ ਵਿੱਚ ਉਹਨਾਂ ਦੇ ਖਿਲਾਫ FIR ਕੱਟੀ ਸੀ ਤੇ ਉਹਨਾਂ ਦੇ ਖਿਲਾਫ ਇੱਕ ਹੋਰ FIR ਕੱਟਣੀ ਪਈ ਕਿਉਂਕਿ ਉਹ FIR ਵਾਲਾ ਰਜਿਸਟਰ ਹੀ ਚੁੱਕ ਕੇ ਲੈ ਗਏ ਕੋਲੋਂ। ਤੇ ਆ ਪਿੱਛੇ ਜੇ ਹਰਿਆਣੇ ਦਾ ਇੱਕ ਮੁੰਡਾ ਸੀਗਾ, ਉਹਦੀ ਕੰਪਲੇਂਟ ਨਹੀਂ ਸੀ ਦਰਜ ਕੀਤੀ, ਤੇ ਜਦੋਂ ਕੰਪਲੇਂਟ ਨਹੀਂ ਦਰਜ ਕੀਤੀ ਉਹਨੇ ਸੁੱਤਾ ਮਹਿਕਮਾ ਜਗਾਉਣ ਲਈ ਰਾਤ ਨੂੰ ਥਾਣੇ ਦੇ ਵਿੱਚ ਵੜ ਕੇ SHO ਦੀ ਵਰਦੀ ਤੋਂ ਲੈ ਕੇ ਰਜਿਸਟਰ ਤੋਂ ਲੈ ਕੇ ਮੈਂ ਕਹਿੰਦਾ ਜੀ ਛੱਡਿਆ ਕੱਖ ਨਹੀਂ, ਸਾਰਾ ਕੁਝ ਹੀ ਸਮੇਟ ਕੇ ਲੈ ਕੇ ਤੇ ਗਾਂ ਆ ਕੇ ਤੜਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ ਕਿ ਆਹ ਦੇਖੋ ਪੁਲਿਸ, ਮੈਂ ਇਹਨਾਂ ਦੇ ਥਾਣੇ 'ਚ ਵੜ ਕੇ ਇਹਨਾਂ ਦਾ ਸਾਰਾ ਕੁਝ ਉਂਝ ਲਿਆ। ਇਹ ਪੁਲਿਸ ਨੂੰ ਥੋੜਾ ਜਿਹਾ ਚੁੱਕਣੇ ਹੋਣ ਦੀ ਜ਼ਰੂਰਤ ਆ। ਵੈਸੇ ਲੱਭ ਜੂਗੀ, ਹੋ ਸਕਦਾ ਚੋਰ ਕਿਤੇ ਗੇੜਾ ਗੂੜਾ ਲਾਉਣ ਗਿਆ ਹੋਵੇ ਜਾਂ ਕਹਿੰਦਾ ਹੋਵੇ ਪੁਲਿਸ ਦੀ ਗੱਡੀ ਤੇ ਵੀ ਚੋਰੀ ਕਰਕੇ ਦੇਖ ਲਈਏ ਕਿੰਨਾ ਕੁ ਨਜ਼ਾਰਾ ਆਉਂਦਾ, ਫੜਿਆ ਜਾਊਗਾ ਛੇਤੀ। ਪਰ ਇਹਨਾਂ ਨੂੰ ਵੀ ਥੋੜੀ ਜਿਹੀ ਅਕਲ ਵਰਤਣ ਦੀ ਜ਼ਰੂਰਤ ਹੈ ਕਿ ਘੱਟੋ ਘੱਟ ਜਿਹੜੇ ਡਾਕੂਮੈਂਟ ਆ, ਜਿਵੇਂ ਤੁਸੀਂ ਦੱਸਦੇ ਹੋ ਕਿ ਜ਼ਰੂਰੀ ਕਾਗਜ਼ਾਤ ਆ, ਉਹ ਭਲਿਆ ਮਾਨਸਾ ਉਹ ਤੇ ਕੱਢ ਲਓ। ਕਿਤੇ ਕਿੰਨੇ ਕੁ ਭਾਰੇ ਸੀ, 2 ਕੁਆਂਟਲ ਦੇ ਹੀ, ਕਿਤੇ ਕਿ ਜਿਹੜੇ ਕਰੇਨ ਤੋਂ ਬਗੈਰ ਘਰੇ ਨਹੀਂ ਜਾਣੇ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਹਾਂ, ਟਕਸਾਲੀ ਅਕਾਲੀ ਲੀਡਰ ਵਡਾਲਾ ਹੁਣਾਂ ਦਾ ਦੇਹਾਂਤ। ਦੇਖੋ ਟਕਸਾਲੀ ਅਕਾਲੀ ਇਹ ਸ਼ਬਦ ਕਦੇ ਕਦਾਈ ਹੁਣ ਸੁਣਾਈ ਦਿੰਦਾ ਤੇ ਨਹੀਂ ਤੇ ਆਮ ਤੌਰ ਤੇ ਸੁਣਾਈ ਦਿੰਦਾ ਸੀਗਾ। ਜਿਹੜੇ ਟਕਸਾਲੀ ਸੀ ਬਚੇ ਖੁਚੇ ਉਹ ਵੀ ਇਸ ਤਰ੍ਹਾਂ ਹੁਣ ਸਰੀਰਕ ਤੌਰ ਤੇ ਵਿਛੜੀ ਜਾਂਦੇ ਆ। ਜਿੰਨੇ ਟਕਸਾਲੀ ਅਕਾਲੀ ਆ ਉਹਨਾਂ ਦੇ ਵਿੱਚੋਂ ਜਿਹੜੇ ਘਾਗ ਨੇਤਾ ਨੇ ਉਹ ਕੁਲਦੀਪ ਸਿੰਘ ਵਡਾਲਾ। ਸੋ ਕੁਲਦੀਪ ਸਿੰਘ ਵਡਾਲਾ ਉਹਨਾਂ ਦੀਆਂ ਕਈ ਖਾਸੀਅਤਾਂ ਜੇ ਆਪਾਂ ਗਿਣੀਏ ਬਹੁਤ ਜ਼ਿਆਦਾ ਨੇ। ਮੈਂ ਸੰਖੇਪ ਦੇ ਵਿੱਚ ਇਹ ਹੀ ਕਹੂੰਗਾ ਕਿ ਦੇਖੋ ਇਹ ਇੱਕ ਇਹੋ ਜਿਹੇ ਨੇਤਾ ਸੀਗੇ ਕਿ ਜਿਹੜੇ ਅੰਗਰੇਜ਼ੀ ਤੇ ਵਧੀਆ ਪਕੜ ਰੱਖਦੇ ਸੀਗੇ, ਜਿਹੜੇ ਕੌਮਾਂਤਰੀ ਵਿਸ਼ਿਆਂ ਤੇ ਪਕੜ ਰੱਖਦੇ ਸੀਗੇ, ਜਿਹੜੇ ਇੱਥੋਂ ਦੀ ਰਾਜਨੀਤੀ ਜਿਹੜੀ ਜ਼ਮੀਨੀ ਪੱਧਰ ਦੀ ਰਾਜਨੀਤੀ ਆ ਉਹਦੇ ਬਾਰੇ ਸਮਝ ਰੱਖਦੇ ਸੀਗੇ। ਇੱਕ ਪੱਤਰਕਾਰ ਨੇ ਹੁਣ ਪਿੱਛੇ ਜੇ ਇਹਨਾਂ ਬਾਬਤ ਸਟੇਟਸ ਵੀ ਪਾਇਆ ਫੇਸਬੁੱਕ ਤੇ, ਉਹ ਕਹਿੰਦੇ ਆ ਕਿ ਦੁਆਬੇ ਦੇ ਵਿੱਚ ਜਦੋਂ ਕਾਲੀ ਹਨੇਰੀ ਵਗਦੀ ਸੀਗੀ, ਜਦੋਂ ਇੱਕ ਇਹੋ ਜਿਹਾ ਦੌਰ ਸੀ ਕਿ ਵਹਿਸ਼ਤ ਨੱਚਦੀ ਫਿਰਦੀ ਸੀ ਪੰਜਾਬ ਦੇ ਵਿੱਚ, ਉਸ ਦੌਰ ਦੇ ਵਿੱਚ ਜਦੋਂ ਮੁੰਡੇ ਚੁੱਕ ਲੈ ਜਾਂਦੇ ਸੀਗੇ ਤੇ ਮੂੰਹ ਨੇਰੇ ਹੀ ਇਹ ਜਥੇਦਾਰ ਸੀਗੇ ਜਿਹੜੇ ਜਾ ਕੇ ਥਾਣੇ ਦੇ ਅੱਗੇ ਖੜ ਜਾਂਦੇ ਸੀਗੇ ਕਿ ਮੁੰਡੇ ਨੂੰ ਬਚਾਈਏ। ਸੋ ਇਹੋ ਜਿਹੇ ਕੰਮ ਸੀਗੇ ਇਹਨਾਂ ਦੇ। ਗੁਰਚਰਨ ਸਿੰਘ ਤੌੜਾ, ਜਗਦੇਵ ਸਿੰਘ ਤਲਵੰਡੀ, ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੇ ਸਮਕਾਲੀ ਸੀਗੇ। ਪਰ ਇੱਕ ਗੱਲ ਵੇਖਣ ਵਾਲੀ ਹੈ ਇਹਨਾਂ ਦੇ ਸਿਆਸੀ ਕੈਰੀਅਰ ਨੂੰ, ਮੈਂ ਵੇਖਦਾ ਪਿਆ ਸੀਗਾ ABP ਵਾਲਿਆਂ ਨੇ ਵੀ ਪਾਇਆ ਇਹਨਾਂ ਦੇ ਜੀਵਨ ਬਾਰੇ ਬਿਊਰਾ, ਤੇ ਇਹ ਇੱਕੋ ਵਾਰੀ ਵਿਧਾਇਕ ਚੁਣੇ ਗਏ ਸੀ। ਮਤਲਬ ਕਿ ਚੋਣਾਂ ਇਹਨਾਂ ਨੇ 4 ਲੜੀਆਂ ਨੇ, ਵਿਧਾਇਕ ਸਿਰਫ ਇੱਕੋ ਵਾਰੀ ਬਣੇ, ਪਰ ਨਾਮਣਾ ਬਹੁਤ ਬਹੁਤ ਵੱਡਾ ਸੀਗਾ। ਇਹਨਾਂ ਦੇ ਮੁੰਡੇ ਆ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਹੋਰੀ, ਉਹ ਵੀ ਵਿਧਾਇਕ ਨਹੀਂ, ਮੇਰੇ ਖਿਆਲ ਦੇ ਨਾਲ ਦੂਜੀ ਵਾਰ ਵਿਧਾਇਕ ਬਣੇ ਆ, ਕਿਉਂਕਿ ਬਹੁਤ ਘੱਟ ਇਹਨਾਂ ਦੇ ਬੰਦੇ ਆ ਜਿਹੜੇ ਦੁਬਾਰਾ ਚੋਣ ਜਿੱਤੇ ਤੇ ਉਹਨਾਂ ਦੇ ਵਿੱਚੋਂ ਸ਼ਾਇਦ ਗੁਰਪ੍ਰਤਾਪ ਸਿੰਘ ਵਡਾਲਾ ਜੀ ਜਿਹੜੇ ਆ ਉਹ ਵੀ ਇੱਕ ਸਨ। ਇਹਨਾਂ ਦੇ ਦਿਮਾਗ ਆ ਜਿਹੜੇ ਅਰਵਿੰਦਰ ਬੈਂਸ, ਉਹ IAS ਅਫਸਰ ਆ। ਇੱਕ ਬਹੁਤ ਵੱਡੇ ਲੀਡਰ ਦਾ ਵਿਛੋੜਾ, ਪਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ। ਇੰਨਾ ਹੀ ਕਹਿ ਸਕਦੇ ਹਾਂ ਕਿ ਕੁਲਦੀਪ ਸਿੰਘ ਵਡਾਲਾ ਸੀ ਉਹ ਆਪਣੀਆਂ ਯਾਦਾਂ ਛੱਡ ਕੇ ਔਰ ਆਪਣੇ ਚੰਗੇ ਕੰਮ ਛੱਡ ਕੇ ਉਹ ਸੰਸਾਰ ਤੋਂ ਰੁਖਸਤ ਹੋ ਗਏ। ਜੀ ਜੀ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।